ਜੀ। ਅਗਲੀ ਖਬਰ ਆ ਰਹੀ ਹੈ ਜੀ ਗਵਾਂਢੀ ਮੁਲਕ ਤੋਂ ਮੈਕਸੀਕੋ ਦੇ ਜਲੈਸਕੋ ਸਟੇਟ ਦੇ ਵਿੱਚ ਪੁਲਿਸ ਤੇ ਜਿਹੜੇ ਜਰਾਇਮ ਪੇਸ਼ਾ ਲੋਕ ਨੇ ਉਹਨਾਂ ਦੇ ਵਿਚਾਲੇ ਮੁਕਾਬਲਾ ਹੋਇਆ। 13 ਲੋਕਾਂ ਦੀ ਮੌਤ ਹੋਈ ਹੈ। ਇੱਕ ਪੁਲਿਸ ਅਫੀਸ਼ੀਅਲ ਨੇ ਦੱਸਿਆ ਹੈ ਕਿ ਇਹ ਜਿਹੜੀ ਮੁਕਾਬਲਾ ਹੋਇਆ ਇਹ ਸਾਲਟੋ ਸ਼ਹਿਰ ਦੇ ਵਿੱਚ ਹੋਇਆ। 9 ਜਿਹੜੇ ਗੁੰਡੇ ਕਹਿ ਲਓ ਜਾਂ ਗੈਰ ਸਮਾਜੀ ਅਨਸਰ ਕਹਿ ਲਓ ਉਹ ਮਾਰੇ ਗਏ ਆ ਤੇ 4 ਪੁਲਿਸ ਅਫਸਰ ਜਿਹੜੇ ਆ ਇਸ ਦੇ ਵਿੱਚ ਮਾਰੇ ਗਏ ਆ। ਗਵਰਨਰ ਐਨਰਿਕ ਅਲਫਾਰੋ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਸੇਫ ਹਾਊਸ ਦੇ ਵਿੱਚ 2 ਲੋਕਾਂ ਨੂੰ ਅਗਵਾ ਕਰਕੇ ਰੱਖਿਆ ਹੋਇਆ, ਹਥਿਆਰ ਵੀ ਉੱਥੇ ਢੋਏ ਜਾ ਰਹੇ ਆ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉੱਥੇ ਕਾਰਵਾਈ ਕਰਨ ਗਈ ਸੀ ਤੇ ਜਿਹੜਾ ਮੁਕਾਬਲਾ ਉੱਥੇ ਸ਼ੁਰੂ ਹੋ ਗਿਆ ਸੀ। ਤੇ ਉਹ ਕਹਿੰਦੇ ਕਿ ਪਹਿਲਾਂ ਜਿਹੜੇ ਆ ਜਿਨ੍ਹਾਂ ਨੇ ਅਗਵਾ ਕਰਕੇ ਰੱਖਿਆ ਹੋਇਆ ਸੀਗਾ 2 ਜਣਿਆਂ ਨੂੰ, ਉਹਨਾਂ ਨੇ ਪੁਲਿਸ ਉੱਤੇ ਫਾਇਰਿੰਗ ਕੀਤੀ ਸੀਗੀ ਤੇ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ 9 ਜਿਹੜੇ ਦੋਸ਼ੀ ਆ ਉਹ ਮਾਰ ਦਿੱਤੇ ਗਏ। ਇਹਨਾਂ ਦੇ ਨਾਲ ਇੱਕ ਔਰਤ ਵੀ ਜਿਹੜੀ ਹੈ ਸ਼ਾਮਲ ਸੀਗੀ, ਪਰ ਮੁਕਾਬਲੇ ਦੇ ਵਿੱਚ 4 ਪੁਲਿਸ ਅਫਸਰ ਜਿਹੜੇ ਆ ਉਹ ਵੀ ਮਾਰੇ ਗਏ ਜਾਂ ਸ਼ਹੀਦ ਹੋ ਗਏ ਕਹਿ ਲਓ। ਪੁਲਿਸ ਨੇ ਕੁਛ ਬੰਦਿਆਂ ਨੂੰ ਅਰੈਸਟ ਵੀ ਕੀਤਾ ਨੇੜੇ-ਤੇੜੇ ਦੇ ਇਲਾਕਿਆਂ ਤੋਂ। ਹਥਿਆਰ ਕਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜ਼ਬਤ ਕੀਤੇ ਗਏ ਆ ਤੇ 2022 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10 ਪੁਲਿਸ ਮੁਲਾਜ਼ਮ ਜਿਹੜੇ ਆ ਉਹ ਮਾਰੇ ਜਾ ਚੁੱਕੇ ਇਸੇ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਦੇ ਵਿੱਚ। ਤੇ ਮੈਕਸੀਕੋ ਦੇ ਵਿੱਚ 2006 ਤੋਂ ਹਾਲਾਤ ਜਿਹੜੇ ਆ ਉਹ ਜ਼ਿਆਦਾ ਖਰਾਬ ਹੋ ਗਏ ਆ। 2006 ਦੇ ਵਿੱਚ ਇੱਕ ਵਾਰੀ ਸਥਿਤੀ ਇਹੋ ਜਿਹੀ ਬਣ ਗਈ ਸੀ ਜਦੋਂ ਡਰੱਗ ਮਾਫੀਆ ਦੇ ਖਿਲਾਫ ਜਿਹੜਾ ਲੜਨ ਦੇ ਲਈ ਇੱਕ ਵਾਰੀ ਆਰਮੀ ਨੂੰ ਵੀ ਮੋਰਚੇ ਤੇ ਜਿਹੜਾ ਉਹ ਉਤਾਰਿਆ ਗਿਆ ਸੀਗਾ। ਉਸ ਤੋਂ ਬਾਅਦ ਹੁਣ ਜਿਹੜੇ ਇਲਾਕੇ ਦੇ ਵਿੱਚ ਇਹ ਘਟਨਾ ਹੋਈ ਹੈ, ਗੋਲੀਬਾਰੀ ਹੋਈ ਹੈ, ਉਹ ਇਲਾਕਾ ਕਹਿੰਦੇ ਵੀ ਡਰੱਗ ਡੀਲਰਾਂ ਤੇ ਗੈਂਗਵਾਰ ਕਰਨ ਵਾਲਿਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਇੱਥੇ ਪੁਲਿਸ ਤੇ ਨਸ਼ੀਲੀਆਂ ਚੀਜ਼ਾਂ ਦਾ ਜਿਹੜੇ ਕਾਰੋਬਾਰ ਕਰਦੇ ਆ, ਉਹਨਾਂ ਦੇ ਨਾਲ ਹਮੇਸ਼ਾ ਹਿੰਸਕ ਝੜਪਾਂ ਹੁੰਦੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਜਲਿਸਕੋ ਨਿਊ ਜਨਰੇਸ਼ਨ ਕਾਰਟਲ। ਉਹਦੇ ਗਰੁੱਪ ਆ ਜਿਹੜੇ ਉਹਨਾਂ ਦੇ ਨਾਲ ਆਮ ਹੀ ਹਿੰਸਕ ਝੜਪਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ। ਹੁਣ ਤੱਕ ਜ ਪੂਰੇ ਮੈਕਸੀਕੋ ਦੇ ਬਾਰੇ ਆਂਕੜੇ ਕੱਢ ਕੇ ਦੇਖੇ ਤਾਂ ਇਹਨਾਂ ਮੁਕਾਬਲਿਆਂ ਦੇ ਵਿੱਚ ਜਿਹੜੇ ਪੁਲਿਸ ਨਾਲ ਡਰੱਗ ਕਾਰਟਲ ਦੇ ਹੁੰਦੇ ਨੇ ਜਾਂ ਹੋਰ ਹਥਿਆਰਾਂ ਦੀ ਜਿਹੜੀ ਸਪਲਾਈ ਕਰਦੇ ਲੋਕ ਉਹਨਾਂ ਦੇ ਹੁੰਦੇ ਨੇ ਤਾਂ 3 ਲੱਖ ਤੋਂ ਜ਼ਿਆਦਾ ਜਿਹੜੇ ਲੋਕ ਆ ਇਹਨਾਂ ਮਾਮਲਿਆਂ ਦੇ ਵਿੱਚ ਮਾਰੇ ਜਾ ਚੁੱਕੇ, ਜਿਨ੍ਹਾਂ ਦੇ ਵਿੱਚ ਇੱਕ ਗਿਣਤੀ ਪੁਲਿਸ ਅਫੀਸ਼ੀਅਲਸ ਦੀ ਵੀ ਆ। ਜੀ। ਜੀ। ਸਭ ਤੋਂ ਵੱਡੀ ਖਬਰ ਅੱਜ ਯੂਐਸਏ ਦੇ ਵਿੱਚ ਬਹੁਤ ਸਾਲਾਂ ਬਾਅਦ ਜੋ ਯੂਐਸ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਜੀ। ਰੋ ਵਰਸਸ ਵੇਡ ਨੂੰ ਓਵਰਟਰਨ ਦਾ, ਉਹ ਡਿਸੀਜਨ ਆ ਗਿਆ ਆ। ਸੁਪਰੀਮ ਕੋਰਟ ਨੇ ਓਵਰਟਰਨ ਕਰ ਦਿੱਤਾ ਰੋ ਵਰਸਸ ਵੇਡ। ਇਹਦੇ ਮੁਤਾਬਕ ਹੁਣ ਕਿਸੇ ਵੀ ਲੇਡੀ ਦੇ ਕੋਲ ਰਾਈਟ ਨਹੀਂ ਹੈ ਵੀ ਉਹ ਅਬੋਰਸ਼ਨ ਕਰਾ ਲੈ। ਫੈਡਰਲ ਕੌਨਸਟੀਟਿਊਸ਼ਨ ਰਾਈਟ ਖਤਮ ਕਰ ਦਿੱਤਾ ਗਿਆ ਆ। ਇਸ ਤੋਂ ਬਾਅਦ ਜਿਹੜੇ ਅਬੋਰਸ਼ਨ ਰਾਈਟਸ ਆ ਉਹ ਸਟੇਟਸ ਡਿਸਾਈਡ ਕਰਨਗੀਆਂ। ਬਹੁਤ ਸਾਰੀਆਂ ਸਟੇਟਸ ਰਿਪਬਲਿਕਨ ਜਿੱਥੇ ਗਵਰਨਰ ਆ ਤੇ ਉਹ ਪਹਿਲੇ ਕਹਿਤੇ, ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਇੱਥੇ ਅਲਾਓ ਕਰਾਂਗੇ ਅਬੋਰਸ਼ਨ, ਤੇ ਕੁਛ ਸਟੇਟਸ ਜਿਹੜੀਆਂ ਡੈਮੋਕ੍ਰੇਟਸ ਹੈਗੀਆਂ ਆ ਉਹ ਕਹਿੰਦੇ ਵੀ ਅਸੀਂ ਅਲਾਓ ਕਰਾਂਗੇ। ਸੁਪਰੀਮ ਕੋਰਟ ਨੇ ਇਹ ਕਿਹਾ ਵੀ ਜੇ ਕਾਂਗਰਸ ਐਕਟ ਕਰੂਗੀ ਫੇਰ ਹੀ ਇਹ ਕੁਝ ਚੇਂਜ ਹੋ ਸਕਦਾ। ਉਹਨਾਂ ਨੇ ਆਪਣਾ ਜਿਹੜਾ ਡਿਸੀਜਨ ਦੇ ਦਿੱਤਾ ਹੈਗਾ। ਸੋ ਇਹਦੇ ਨਾਲ ਹੁਣ ਬਹੁਤ ਜ਼ਿਆਦਾ ਹਿਲਜੁਲ ਹੋਈ ਹੈਗੀ ਆ। ਆਉਣ ਵਾਲੀਆਂ ਇਲੈਕਸ਼ਨ ਦੇ ਉੱਤੇ ਵੀ ਇਹਦਾ ਬਹੁਤ ਅਸਰ ਪਊਗਾ। 2000 ਜਿਹੜੀਆਂ 22 ਦੇ ਨਵੰਬਰ ਦੇ ਵਿੱਚ ਹੋਣੀਆਂ ਆ। ਇਹਦੇ ਬਾਰੇ ਵੱਖ-ਵੱਖ ਪ੍ਰੋਮੀਨੈਂਟ ਜੋ ਪਰਸਨ ਆ, ਲੋਕ ਆ ਯੂਐਸਏ ਦੇ ਵਿੱਚ, ਉਹਨਾਂ ਨੇ ਆਪਣੇ ਵਿਊ ਪੁਆਇੰਟ ਦੇਣੇ ਸ਼ੁਰੂ ਕੀਤੇ ਆ। ਜੀਓਪੀ ਦੀ ਸੈਨੇਟਰ ਸੂਜ਼ਨ ਕੋਲਿਨਸ, ਉਹਨਾਂ ਨੇ ਇਹ ਕਿਹਾ ਵੀ ਸੁਪਰੀਮ ਕੋਰਟ ਦਾ ਡਿਸੀਜਨ ਜੋ ਓਵਰਟਰਨ ਕੀਤਾ ਗਿਆ ਹੈ ਰੋ ਵਰਸਸ ਵੇਟ ਇਨਕਨਸਿਸਟੈਂਟ ਆ, ਖਾਸ ਕਰਕੇ 2 ਸੁਪਰੀਮ ਕੋਰਟ ਦੇ ਜੱਜ ਕੈਵਨਾ ਤੇ ਜੱਜ ਨੀਲ ਗੌਰਸ਼ਿਸ਼ ਦਾ, ਕਿਉਂਕਿ ਜਦੋਂ ਉਹਨਾਂ ਨੇ ਟੈਸਟੀਮੋਨੀਅਲਸ ਦਿੱਤੀਆਂ ਸੀਗੀਆਂ ਜੀ। ਉਸ ਟਾਈਮ ਤੇ ਉਹਨਾਂ ਨੇ ਬਿਆਨ ਹੋਰ ਤਰ੍ਹਾਂ ਦੇ ਦਿੱਤੇ ਸੀਗੇ। ਇਕੋਨੋਮਿਸਟ ਜੋ ਹੈਗੇ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਇਸ ਰੂਲਿੰਗ ਦੇ ਨਾਲ ਬੀਬੀਆਂ ਦਾ ਇਕਨੋਮਿਕ ਤੇ ਸੁਸਾਈਟਲ ਜੋ ਪੋਜੀਸ਼ਨ ਆ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਲਿਬਰਲ ਜਸਟਿਸਸ ਜੋ ਆ ਉਹਨਾਂ ਨੇ ਡਿਸੈਂਟ ਕੀਤਾ ਆ। ਰਿਪਬਲਿਕਨਸ ਨੇ ਹੱਕ ਦੇ ਵਿੱਚ ਜਿਹੜਾ ਡਿਸੀਜਨ ਦਿੱਤਾ ਵੀ ਅਸੀਂ ਇਸ ਨੂੰ ਓਵਰਟਰਨ ਕਰਨ ਜਾ ਰਹੇ ਹੈਗੇ ਆ। ਸ਼ਿਕਾਗੋ ਦੇ ਹੈਲਥ ਕੇਅਰ ਵਰਕਰਸ ਐਨ ਮੈਰੀ ਸਟਾਫ 59 ਸਾਲਾਂ ਦੀ 올ਡ ਰਜਿਸਟਰਡ ਨਰਸ ਆ, ਉਸਨੇ ਇਹ ਕਿਹਾ ਹੈ ਵੀ ਇਹਦੇ ਡਿਸੀਜਨ ਆਉਣ ਦੇ ਨਾਲ ਬਹੁਤ ਸਾਰੀਆਂ ਲੇਡੀਜ਼ ਦੀ ਮੌਤ ਵੀ ਹੋਊਗੀ ਜਿਹੜੀਆਂ ਇਲੀਗਲ ਅਬੋਰਸ਼ਨ ਕਰਨਗੀਆਂ, ਕਿਉਂਕਿ ਲੀਗਲ ਨਹੀਂ ਹੋ ਸਕੂਗਾ ਬਹੁਤ ਸਾਰੀਆਂ ਸਟੇਟਸ ਦੇ ਵਿੱਚ।
ਵੂਮਨ ਵਿਲ ਡਾਈ, ਇਹ ਉਹਨਾਂ ਨੇ ਕਿਹਾ ਆ ਵੀ ਮੈਂ ਹੈਲਥ ਵਰਕਰ ਹੈਗੀ, ਮੈਨੂੰ ਪਤਾ ਆ। ਇਸੇ ਤਰ੍ਹਾਂ ਮੈਨਚਨ ਜੋ ਆ, ਸੈਨੇਟਰ ਜੋ ਮਨਚਨ, ਉਹ ਆਪਣੇ ਆਪ ਨੂੰ ਪ੍ਰੋ ਲਾਈਫ ਕਹਿੰਦੇ ਹਮੇਸ਼ਾ ਹੀ, ਪਰ ਉਹਨਾਂ ਨੇ ਇਸ ਡਿਸੀਜਨ ਦੇ ਬਾਰੇ ਇਹ ਕਿਹਾ ਵੀ ਮੈਂ ਬਹੁਤ ਡੀਪਲੀ ਡਿਸਪੁਆਇੰਟਡ ਹੋਇਆ ਹੈਗਾ ਆ ਇਸ ਡਿਸੀਜਨ ਦੇ ਬਾਬਤ। ਯੂਐਸ ਦੇ ਅਟਾਰਨੀ ਜਨਰਲ ਗਾਰਲੈਂਡ, ਉਹਨਾਂ ਨੇ ਕਿਹਾ ਵੀ ਮੈਂ ਸਟਰੋਂਗਲੀ ਸੁਪਰੀਮ ਕੋਰਟ ਦੇ ਇਸ ਡਿਸੀਜਨ ਦੇ ਨਾਲ ਡਿਸਐਗਰੀ ਕਰਦਾ ਹੈਗਾ ਆ। ਤੇ ਸੁਪਰੀਮ ਕੋਰਟ ਦਾ ਓਪੀਨੀਅਨ ਓਵਰਟਰਨ ਦੇ ਕਰਨ ਦੇ ਲਈ ਰੋ ਵਰਸਸ ਵੇਡ ਦਾ, ਇਹ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਹੁਣ ਮੂਵਮੈਂਟ ਸ਼ੁਰੂ ਹੋਊਗੀ ਪਲੈਨਡ ਪੇਰੈਂਟਹੁੱਡ ਦੇ ਜੋ ਆਫੀਸ਼ੀਅਲਸ ਹੈਗੇ ਆ, ਉਹਨਾਂ ਦੇ ਐਕਸ਼ਨ ਫੰਡ ਪ੍ਰੈਜ਼ੀਡੈਂਟ ਅਲੈਕਸਿਸ ਮੈਗਿਲ ਜੌਨਸਨ, ਉਹਨਾਂ ਨੇ ਕਿਹਾ ਵੀ ਇੱਕ ਤਰ੍ਹਾਂ ਨਾਲ ਹੁਣ ਇਸ ਦੇ ਅਗੇਂਸਟ ਮੂਵਮੈਂਟ ਸ਼ੁਰੂ ਹੋਊਗੀ। ਸੈਨੇਟਰ ਐਲਿਜ਼ਾਬੈਥ ਵੈਰਨ ਨੇ ਕਿਹਾ ਵੀ ਸੁਪਰੀਮ ਕੋਰਟ ਨਹੀਂ ਆਖਰੀ ਸ਼ਬਦ ਹੈਗਾ, ਜੀ ਲੋਕਾਂ ਦਾ ਹੈਗਾ ਆ ਡਿਸੀਜਨ ਆਖਰੀ ਵੀ ਕੀ ਕਰਨਾ ਹੈਗਾ। ਪਰ ਹੁਣ ਦੇਖੋ ਵੀ ਕਾਂਗਰਸ ਇਹਦੇ ਤੇ ਕੀ ਕਰਦੀ ਹੈ। ਜੇਪੀ ਮੋਰਗਨ ਚੇਜ਼ ਜਿਹੜੀ ਕੰਪਨੀ ਆ, ਉਹ ਕਹਿੰਦੇ ਆ ਵੀ ਜਿਹੜੇ ਵਰਕਰਸ ਆ ਉਹਨਾਂ ਦੇ, ਜੇ ਉਹ ਕੋਈ ਅਬੋਰਸ਼ਨ ਕਰਾਉਣਾ ਚਾਹੁੰਦਾ ਆ ਜੁਲਾਈ 1 ਤੋਂ ਬਾਅਦ, ਤੇ ਉਹ ਉਹਨਾਂ ਦਾ ਟਰੈਵਲ ਬੈਨੀਫਿਟਸ ਖਰਚਾ ਦੇਣਗੇ। ਹਾਊਸ ਦੇ ਰਿਪਬਲਿਕਨਸ ਇਹ ਕਹਿ ਰਹੇ ਆ ਵੀ ਇਸ ਡਿਸੀਜਨ ਤੋਂ ਬਾਅਦ, ਸੁਪਰੀਮ ਕੋਰਟ ਦੇ ਡਿਸੀਜਨ ਤੋਂ ਬਾਅਦ ਹੋ ਸਕਦਾ ਵੀ ਉਹ ਐਗਰੀ ਕਰ ਜਾਣ ਵੀ 15 ਹਫ਼ਤੇ ਤੋਂ ਬਾਅਦ ਜੋ ਆ ਅਬੋਰਸ਼ਨ ਨਹੀਂ ਹੋ ਸਕਦਾ, ਜੇ ਇਹ ਬਿੱਲ ਆਉਂਦਾ ਹੈਗਾ ਸੈਨੇਟ ਜਾਂ ਕਾਂਗਰਸ ਦੇ ਵਿੱਚ। ਤੇ ਸਿਵਲ ਤੇ ਰੀਪਰੋਡਕਟਿਵ ਰਾਈਟ ਗਰੁੱਪਸ, ਉਹਨਾਂ ਨੇ ਵੀ ਕ੍ਰਿਟੀਸਾਈਜ਼ ਕੀਤਾ ਹੈਗਾ ਇਸ ਡਿਸੀਜਨ ਨੂੰ ਲੈ ਕੇ। ਕਹਿੰਦੇ ਭਈ ਇਸ ਰੂਲਿੰਗ ਦੇ ਨਾਲ ਕੋਰਟ ਬੈਟਲਸ ਹੁਣ ਸਟੇਟਸ ਦੇ ਵਿੱਚ ਸੈਟਅਪ ਹੋ ਜਾਣਗੀਆਂ, ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਆ ਲਾ ਸੂਟ ਫਾਈਲ ਹੋਣਗੇ। ਜੀ ਨੈਸ਼ਨਲ ਰਾਈਟ ਟੂ ਲਾਈਫ ਕਨਵੈਨਸ਼ਨ, ਉਹਨਾਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਆ, ਕਹਿੰਦੇ ਵੀ ਇਹ ਡਿਸੀਜਨ ਤਾਂ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ, ਵੀ ਅਸੀਂ ਤਾਂ ਪ੍ਰੋ ਲਾਈਫ ਆ, ਲਾਈਫ ਦੇ ਹੱਕ ਦੇ ਵਿੱਚ ਹੈਗੇ ਆ। CNN ਐਨਾਲਿਸਟ ਜੋ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਜੋ ਗਰੀਬ ਬੀਬੀਆਂ ਆ ਜਾਂ ਗਰੀਬ ਪਰਿਵਾਰ ਹੈਗੇ ਆ, ਜੀ ਜੋ ਚੂਜ਼ ਕਰਦੇ ਆ ਅਬੋਰਸ਼ਨ, ਤੇ ਉਹਨਾਂ ਦੇ ਉੱਤੇ ਇਹਦਾ ਅਸਰ ਬਹੁਤ ਹੋਊਗਾ। ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਇਹ ਕਿਹਾ ਆ ਵੀ ਉਹ ਨੇਸ਼ਨ ਨੂੰ ਐਡਰੈਸ ਕਰਨਗੇ ਰੋ ਵਰਸਸ ਵੇਡ ਓਵਰਟਰਨ ਦੇ ਉੱਤੇ। ਬਾਅਦ ਦੁਪਹਿਰ, ਐਕਚੁਅਲੀ ਹੁਣ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਹਾਂਜੀ ਹੁਣ ਤੋਂ ਹੀ ਮੈਨੂੰ ਲੱਗਦਾ ਵੀ ਸ਼ਾਇਦ ਉਹ ਰਾਈਟ ਵੇ ਉੱਥੇ ਐਡਰੈਸ ਕਰ ਰਿਹਾ, ਕਿਉਂਕਿ ਆਪਣਾ ਟਾਈਮ ਡਿਫਰੈਂਸ ਹੈਗਾ ਕੈਲੀਫੋਰਨੀਆ ਦੇ ਤੇ ਵਾਸ਼ਿੰਗਟਨ ਡੀਸੀ ਦਾ। ਹੂੰ ਸੋ ਉਹ ਇਸ ਸੰਬੰਧ ਦੇ ਵਿੱਚ ਡਿਸਕਸ ਕਰਨਗੇ। ਟੈਕਸਸ ਦੇ ਅਟਾਰਨੀ ਜਨਰਲ, ਉਹ ਰਿਪਬਲਿਕਨ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੀ ਸਟੇਟ ਦੇ ਵਿੱਚ ਅਬੋਰਸ਼ਨ ਇਲੀਗਲ ਆ। ਹੂੰ ਸੋ ਜੂਨ 24 ਉਹਨਾਂ ਨੇ ਹੌਲੀਡੇ ਡਿਕਲੇਅਰ ਕਰ ਦਿੱਤੀ ਆ ਆਫਿਸ ਦੇ ਵਿੱਚ, ਜੀ ਆਪਣੇ ਜੋ ਉਹਨਾਂ ਦਾ ਗਵਰਨਰ ਦਾ ਆਫਿਸ ਹੈਗਾ ਆ। ਅੱਧੀਆਂ ਯੂਐਸ ਦੀਆਂ ਸਟੇਟਸ ਅਬੋਰਸ਼ਨ ਨੂੰ ਬੈਨ ਕਰਨਗੀਆਂ ਰੋ ਵਰਸਸ ਵੇਡ ਜਦੋਂ ਓਵਰਟਰਨ ਹੋ ਗਿਆ। ਸੋ ਇਹਦੇ ਵਿੱਚ ਬਹੁਤ ਸਾਰੀਆਂ ਸਟੇਟਸ ਹੈਗੀਆਂ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਸ਼ੁਰੂ ਦੇ ਵਿੱਚ ਦੱਸਿਆ ਸੀ, ਜਿੱਥੇ ਰਿਪਬਲਿਕਨ ਗਵਰਨਰ ਆ, ਰਿਪਬਲਿਕਨ ਰਨ ਸਟੇਟਸ ਆ, ਉਹ ਕਹਿੰਦੇ ਵੀ ਅਸੀਂ ਅਬੋਰਸ਼ਨ ਆਪਣੀਆਂ ਸਟੇਟਸ ਦੇ ਵਿੱਚ ਨਹੀਂ ਹੋਣ ਦੇਵਾਂਗੇ। ਲੂਜ਼ੀਆਨਾ ਦੇ ਅਟਾਰਨੀ ਜਨਰਲ ਨੇ ਇਹ ਕਿਹਾ ਵੀ ਜਿਹੜਾ ਇਹ ਲਾ ਆ ਜੀ ਜੋ ਬੈਨ ਕੀਤਾ ਗਿਆ ਅਬੋਰਸ਼ਨ, ਲੂਜ਼ੀਆਨਾ ਦੇ ਵਿੱਚ ਵੀ ਇਫੈਕਟਿਵ ਅੱਜ ਹੋ ਗਿਆ। ਸੋ ਟੈਕਸਸ ਤੇ ਲੂਜ਼ੀਆਨਾ ਦੋਨਾਂ ਸਟੇਟਾਂ 'ਚ ਹੋ ਗਿਆ। ਜੇ ਸੁਪਰੀਮ ਕੋਰਟ ਦੇ ਜੱਜ ਜਿਨ੍ਹਾਂ ਨੇ ਓਵਰਟਰਨ ਕੀਤਾ ਹੈਗਾ ਰੋ ਵਰਸਸ ਵੇਡ ਦਾ ਇਹ ਜੋ ਰੂਲਿੰਗ ਸੀ, ਉਹਦੇ ਵਿੱਚ ਦੱਸਦੀ ਜਾਈਏ ਕਿਹੜੇ ਜੱਜ ਨੇ ਹੱਕ ਸੀ ਵੀ ਇਸ ਨੂੰ ਓਵਰਟਰਨ ਕੀਤਾ ਜਾਵੇ। ਉਹਨਾਂ ਦੇ ਵਿੱਚ 5 ਜਣੇ, ਕਲੈਰੈਂਸ ਥਾਮਸ, ਜਸਟਿਸ ਸੈਮੂਅਲ ਅਲੀਟੋ, ਜਸਟਿਸ ਬ੍ਰੈਟ ਕੈਵਨਾ, ਜਸਟਿਸ ਨੀਲ ਗੌਰਚਸ, ਜਸਟਿਸ ਐਮੀ ਕੌਨੀ ਵੈਰਟ, ਜੀ ਇਹ ਸਾਰਿਆਂ ਨੇ ਹੱਕ ਦੇ ਵਿੱਚ ਵੋਟ ਪਾਈ ਆ। ਤੇ 3 ਜਸਟਿਸ ਉਹਨਾਂ ਨੇ ਡਿਸੈਂਟ ਕੀਤਾ, ਉਹਨਾਂ ਨੇ ਅਗੇਂਸਟ ਪਾਈ ਆ, ਜਸਟਿਸ ਸਟੀਫਨ ਬ੍ਰੇਅਰ, ਜਸਟਿਸ ਸੋਨੀਆ ਸੋਟੋਮਾਇਰ, ਜਸਟਿਸ ਐਲੇਨਾ ਕਾਗਨ। ਚੀਫ ਜਸਟਿਸ ਜੌਨ ਰੌਬਰਟਸ ਆ, ਉਹਨਾਂ ਨੇ ਜੁਆਇਨ ਨਹੀਂ ਕੀਤਾ ਮੈਜੋਰਟੀ ਦੇ ਵਿੱਚ, ਹੂੰ, ਹਾਲਾਂਕਿ ਉਹ ਖੁਦ ਜਿਹੜੇ ਆ ਰਿਪਬਲਿਕਨ ਹੈਗੇ ਆ। ਜੀ ਸੋ ਇਹ ਜੋ ਅੱਜ ਬਹੁਤ ਵੱਡਾ ਡਿਸੀਜਨ ਆਇਆ ਯੂਐਸ ਦੀ ਸੁਪਰੀਮ ਕੋਰਟ ਦਾ, ਰੋ ਵਰਸਸ ਵੇਡ ਨੂੰ ਓਵਰਟਰਨ ਦੇ ਸੰਬੰਧ ਦੇ ਵਿੱਚ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ। ਇਹ ਇੱਕ ਬਹੁਤ ਹੀ ਵੱਡਾ ਡਿਸੀਜਨ ਆ ਯੂਐਸ ਦੇ ਇਤਿਹਾਸ ਦੇ ਵਿੱਚ। ਸੋ ਇਹਦੇ ਉੱਤੇ ਬਹੁਤ ਸਾਰੀਆਂ ਲੋਕ ਇਹਦੇ ਹੱਕ 'ਚ ਆਉਣਗੇ, ਅਗੇਂਸਟ ਹੋਣਗੇ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਹਾਨੂੰ ਆਪਾਂ ਅਪਡੇਟ ਕਰਦੇ ਰਹਾਂਗੇ।